ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਇਸ ਵੇਲੇ ਦੀ ਸਭ ਤੋਂ ਵੱਡੀ ਪੰਥਕ ਹਲਚਲ ਤੋਂ। ਹਰਜਿੰਦਰ ਸਿੰਘ ਧਾਮੀ ਜਿਨ੍ਹਾਂ ਦੇ ਵਿਅਕਤੀਤਵ ਬਾਰੇ, ਜਿਨ੍ਹਾਂ ਦੀ ਸ਼ਖਸੀਅਤ ਬਾਰੇ ਆਪਾਂ ਅਕਸਰ ਹੀ ਚਰਚਾ ਕਰਦੇ ਰਹੇ ਨੇ, ਤੇ ਉਹਨਾਂ ਦੇ ਨਾਲ ਸੰਬੰਧਿਤ ਜਿਹੜੇ ਮਾਮਲੇ ਸੀ ਜਾਂ ਜਿਹੜੇ ਫੈਸਲੇ ਸੀ, ਉਸ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਆਲੋਚਨਾ ਹੁੰਦੀ ਹੈ ਜਾਂ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਫੈਸਲਿਆਂ ਤੇ ਕਿੰਤੂ ਪ੍ਰੰਤੂ ਹੁੰਦਾ, ਇਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਚਰਚਾ ਲੰਘੇ ਮਹੀਨਿਆਂ, ਲੰਘੇ ਹਫ਼ਤਿਆਂ ਦੇ ਵਿੱਚ ਪ੍ਰੋਗਰਾਮਾਂ ਦੇ ਵਿੱਚ ਕਰਦੇ ਰਹੇ ਹਾਂ। ਇੱਕ ਬੜੀ ਵੱਡੀ ਅਪਡੇਟ ਸੀ ਉਹਨਾਂ ਦਾ ਅਸਤੀਫਾ। ਪਰ ਇਹ ਗੱਲਾਂ ਇੱਥੇ ਹੀ ਨਹੀਂ ਖੜੀਆਂ, ਪੰਥਕ ਸਫਾਂ ਦੇ ਵਿੱਚ ਚਰਚਾਵਾਂ ਹੋਰ ਵੀ ਤੇਜ਼ ਹੋ ਚੁੱਕੀਆਂ ਨੇ। ਉਹ ਚਰਚਾਵਾਂ ਨੇ ਜਥੇਦਾਰ ਸਾਹਿਬ ਦੇ ਅਸਤੀਫੇ ਨੂੰ ਲੈ ਕੇ। ਸਵਾਲ ਵੱਡਾ ਇਹ ਖੜਾ ਹੋ ਗਿਆ ਸ਼ਰਮਾ ਜੀ ਕਿ ਧਾਮੀ ਦੇ ਅਸਤੀਫੇ ਤੋਂ ਬਾਅਦ ਕੀ ਜਥੇਦਾਰ ਸਾਹਿਬ ਦਾ ਵੀ ਅਸਤੀਫਾ ਆ ਸਕਦਾ ਹੈ ਜੀ? ਬਿਲਕੁਲ ਜੀ। ਭਾਰਤੀ ਸਮੇਂ ਦੇ ਅਨੁਸਾਰ ਲੰਘੇ ਕੱਲ ਜੀ ਜਦੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਪ੍ਰੈਸ ਕਾਨਫਰੰਸ ਕਰਕੇ ਆਪਣਾ ਅਸਤੀਫਾ ਐਲਾਨਿਆ, ਉਸ ਤੋਂ ਬਾਅਦ ਹੀ ਹਲਚਲ ਤੇਜ਼ ਹੋ ਗਈ ਕਿ ਇਹ ਤੋਂ ਅੱਗੇ ਕੀ। ਜੀ ਵੈਸੇ ਪ੍ਰਵੀਨ ਜੀ, ਆਪਾਂ ਪਹਿਲਾਂ ਵੀ ਕਈ ਵਾਰ ਇਸੇ ਪਲੇਟਫਾਰਮ ਤੇ ਗੱਲ ਕਰਦੇ ਰਹੇ ਹਾਂ ਕਿ ਧਾਮੀ ਜੀ ਹੋਰੀ ਨਾਰਾਜ਼ ਹੋ ਜਾਂਦੇ ਨੇ, ਕਈ ਵਾਰ ਨਿਰਾਸ਼ ਹੋ ਜਾਂਦੇ ਨੇ, ਕਈ ਵਾਰ ਚਿੰਤਤ ਹੋ ਜਾਂਦੇ ਨੇ। ਉਹਨਾਂ ਨੇ ਇੱਕ ਦੋ ਵਾਰ ਆਪਣੇ ਘਰੇ ਹੀ ਡੇਰਾ ਲਾ ਲਿਆ ਸੀ, ਦਫ਼ਤਰ ਆਉਣਾ ਬੰਦ ਕਰਤਾ ਸੀ, ਮਾਘੀ ਮੇਲੇ ਵਾਲੀ ਸਟੇਜ ਤੇ ਨਹੀਂ ਗਏ ਸੀ। ਅਕਾਲੀਆਂ ਦੀ ਮੀਟਿੰਗ ਚੋਂ ਨਿਕਲ ਕੇ ਸਿੱਧੇ ਘਰੇ ਚਲੇ ਜਾਂਦੇ ਸੀ, ਸ਼੍ਰੋਮਣੀ ਕਮੇਟੀ ਦੀਆਂ ਬੈਠਕਾਂ ਚੋਂ ਸਿੱਧੇ ਨਿਕਲ ਕੇ ਚਲੇ ਜਾਂਦੇ ਸੀ, ਮੀਡੀਆ ਨਾਲ ਗੱਲ ਨਹੀਂ ਕਰਦੇ ਸੀ। ਉਹ ਸਾਰੇ ਪਹਿਲੂ ਆਪਾਂ ਕਈ ਵਾਰ ਵਾਚੇ ਨੇ। ਸੋ ਇਸ ਹਵਾਲੇ ਨਾਲ ਕਿ ਬਈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਜਿਹੜਾ ਫੈਸਲਾ ਲਿਆ, ਇਹਦਾ ਮਤਲਬ ਇਹ ਫੈਸਲਾ ਇੱਕ ਦਿਨ ਚ ਨਹੀਂ ਆਇਆ ਜੀ, ਪਹਿਲੀ ਵਾਰ ਚ ਨਹੀਂ ਆਇਆ। ਉਹਨਾਂ ਨੇ ਪਹਿਲਾਂ ਵੀ ਕਿੰਨੀ ਵਾਰ ਅਜਿਹੇ ਸੰਕੇਤ ਦਿੱਤੇ ਨੇ ਜਿਹਦਾ ਜ਼ਿਕਰ ਆਪਾਂ ਆਪਣੇ ਸਰੋਤਿਆਂ ਦਰਸ਼ਕਾਂ ਨਾਲ ਕਰਦੇ ਆਏ ਹਾਂ ਕਿ ਧਾਮੀ ਸਾਹਿਬ ਅਸਤੀਫਾ ਦੇਣ ਦਾ ਮਨ ਬਣਾ ਰਹੇ ਨੇ। ਧਾਮੀ ਸਾਹਿਬ ਦੋ ਪੁੜਾਂ ਚ ਪਿਸ ਰਹੇ ਨੇ। ਇੱਕ ਪਾਸੇ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਨਾਤੇ ਸਿੰਘ ਸਾਹਿਬ, ਜਥੇਦਾਰ ਸਾਹਿਬਾਨ, ਸ਼੍ਰੀ ਅਕਾਲ ਤਖਤ ਸਾਹਿਬ, ਬਾਕੀ ਤਖਤਾਂ ਦੇ ਉਹਨਾਂ ਦੇ ਲਈ ਸਾਰੀ ਸੇਵਾ ਨਿਭਾਉਣੀ, ਜ਼ਿੰਮੇਵਾਰੀ ਨਿਭਾਉਣੀ, ਉਹ ਸਾਰੇ ਹਵਾਲੇ ਨਾਲ ਕਾਰਜ ਵਿਧਾ ਦੇ ਵਿੱਚ ਪ੍ਰਮੁੱਖ ਰੋਲ ਨਿਭਾਉਣਾ ਧਾਰਮਿਕ ਅਗਵਾਈ ਦੇ ਨਾਤੇ ਉਹਨਾਂ ਦੀ ਜ਼ਿੰਮੇਵਾਰੀ ਹੈ। ਦੂਸਰੇ ਪਾਸੇ ਉਹ ਸੁਖਬੀਰ ਬਾਦਲ ਦੇ ਵੀ ਨਜ਼ਦੀਕੀ ਨੇ, ਉਹਨਾਂ ਦੇ ਵੀ ਖਾਸ ਨੇ, ਉਹਨਾਂ ਵੱਲੋਂ ਹੀ ਥਾਪੇ ਗਏ ਨੇ, ਇਸ ਲਈ ਉਧਰ ਵੀ ਖਰੇ ਉਤਰਨਾ ਚਾਹੁੰਦੇ ਨੇ। ਸੋ ਇਹ ਦੁਵਿਧਾ ਉਹਨਾਂ ਨੂੰ ਖਿੱਚੀ ਫਿਰ ਰਹੀ ਸੀ। ਆਖਰ ਉਹਨਾਂ ਨੇ ਕੱਲ ਅਸਤੀਫਾ ਦੇ ਦਿੱਤਾ। ਕੱਲਾ ਅਸਤੀਫਾ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਨਹੀਂ ਦਿੱਤਾ, ਉਹ ਕਹਿੰਦੇ ਮੈਂ 7 ਮੈਂਬਰੀ ਕਮੇਟੀ ਤੋਂ ਵੀ ਅਸਤੀਫਾ ਦਿੰਦਾ। ਇਹ ਅਸਤੀਫਾ ਕਹਿੰਦੇ ਮੈਂ ਜਥੇਦਾਰ ਸਾਹਿਬ ਨੂੰ ਭੇਜਦਾ, ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦਾ ਅਸਤੀਫਾ ਮੈਂ ਅੰਤਰਿੰਗ ਕਮੇਟੀ ਨੂੰ ਭੇਜਦਾ। ਸੋ ਜੀ ਮੈਂ ਹੁਣ ਆਪਣੇ ਬੋਝ ਤੋਂ ਹਲਕਾ ਹੋ ਗਿਆ। ਉਹਨਾਂ ਨੇ ਹਵਾਲਾ ਦਿੱਤਾ ਕਿ ਜਿਹੜਾ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਹੋਰਾਂ ਨੇ ਇਬਾਰਤ ਲਿਖੀ ਸੀ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਚ ਆਖਰੀ ਸੋਸ਼ਲ ਮੀਡੀਆ ਦੇ ਪੋਸਟ ਰਾਹੀਂ, ਕਿ ਉਹਨੇ ਮੈਨੂੰ ਝੰਜੋੜਿਆ ਤੇ ਮੈਨੂੰ ਲੱਗਿਆ ਕਿ ਸਿੰਘ ਸਾਹਿਬ ਨੇ ਜੋ ਕਿਹਾ, ਕਹਿੰਦੇ ਬੇਸ਼ੱਕ ਮੈਂ ਇਕੱਲਿਆਂ ਨੇ ਫੈਸਲਾ ਨਹੀਂ ਲਿਆ ਸੀ, ਇਹ ਤਾਂ ਸਮੁੱਚੀ ਅੰਤਰਿੰਗ ਕਮੇਟੀ ਦਾ ਫੈਸਲਾ ਸੀ 14 ਮੈਂਬਰਾਂ ਦਾ, ਇਸ ਲਈ ਪਰ ਮੈਨੂੰ ਲੱਗਿਆ ਮੈਂ ਇਸ ਲਈ ਇਹ ਭਾਰ ਮੁਕਤ ਹੋ ਰਿਹਾ, ਮੈਂ ਆਪਣਾ ਅਸਤੀਫਾ ਪੇਸ਼ ਕਰਦਾ। ਹੁਣ ਉਸ ਤੋਂ ਬਾਅਦ ਇਹ ਚਰਚਾ ਬਿਲਕੁਲ ਵੱਡੀ ਹੋ ਗਈ ਕਿ ਕੀ ਗਿਆਨੀ ਰਘਵੀਰ ਸਿੰਘ ਜਿਹੇ ਜਿਹੇ ਦਬਾਅ ਦੇ ਵਿੱਚ ਮੰਨੇ ਜਾ ਰਹੇ ਨੇ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸੀ, ਉਹੋ ਜਿਹੇ ਦਬਾਅ ਚ ਗਿਆਨੀ ਰਘਵੀਰ ਸਿੰਘ ਵੀ ਮੰਨੇ ਜਾ ਰਹੇ ਨੇ। ਖਾਸ ਕਰਕੇ ਜਦੋਂ ਗਿਆਨੀ ਹਰਪ੍ਰੀਤ ਸਿੰਘ ਵਾਲਾ ਮਾਮਲਾ ਸ਼ੁਰੂ ਹੋਇਆ, ਉਹ ਤੋਂ ਬਾਅਦ ਤਾਂ ਜ਼ਿਆਦਾ 2 ਤਰੀਕ ਵਾਲੇ ਫੈਸਲੇ ਵਾਲਾ ਪਹਿਲੂ, 2 ਤਰੀਕ ਦੇ ਫੈਸਲੇ ਤੋਂ ਬਾਅਦ 7 ਮੈਂਬਰੀ ਕਮੇਟੀ ਵਾਲਾ ਮਸਲਾ, 7 ਮੈਂਬਰੀ ਕਮੇਟੀ ਦੇ ਨਾਲ ਫਿਰ ਗਿਆਨੀ ਹਰਪ੍ਰੀਤ ਸਿੰਘ ਵਾਲਾ ਪਹਿਲੂ, ਉਹ ਸਾਰੇ ਪਹਿਲੂਆਂ ਦੇ ਉੱਤੇ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਕਨੀ ਬਾਰ-ਬਾਰ ਨਜ਼ਰਾਂ ਉੱਠਦੀਆਂ ਸੀ ਕਿ ਹੁਣ ਇਹ ਕੀ ਕਹਿਣਗੇ, ਹੁਣ ਇਹਨਾਂ ਦਾ ਕੀ ਪੱਖ ਹੋਊਗਾ, ਕੀ ਪ੍ਰਤੀਕਰਮ ਹੋਊਗਾ। ਕਦੀ ਉਹ ਕਹਿੰਦੇ ਨੇ ਕਿ 7 ਮੈਂਬਰੀ ਕਮੇਟੀ ਨੂੰ ਇਹ ਭਰਤੀ ਕਰਨੀ ਚਾਹੀਦੀ ਹੈ, ਕਦੇ ਉਹ ਕਹਿੰਦੇ ਨੇ 7 ਮੈਂਬਰੀ ਕਮੇਟੀ 'ਚ ਵਾਧਾ ਕਰ ਲਓ, ਕਦੇ ਉਹ ਕਹਿੰਦੇ ਨੇ ਕਿ ਇਹਦੇ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਜਾਂਚ ਦੀ ਲੋੜ ਹੀ ਨਹੀਂ ਕਿਸੇ ਹੋਰ ਨੂੰ, ਇਹ ਜਾਂਚ ਜੇ ਲੋੜ ਹੋਊਗੀ ਤਾਂ ਅਕਾਲ ਤਖਤ ਸਾਹਿਬ ਕਰਵਾਊਗਾ, ਕਾਰਵਾਈ ਕਰੂਗਾ ਤਾਂ ਅਕਾਲ ਤਖਤ ਸਾਹਿਬ ਕਰਾਊਗਾ, ਉਹ 5 ਪਿਆਰੇ ਮੂਹਰੇ ਆਪਣਾ ਪੱਖ ਰੱਖ ਕੇ। ਕਦੇ ਕਹਿੰਦੇ ਨੇ ਕਿ ਵੀ ਮਾੜਾ ਜਿਹਾ ਰੁਤਬਿਆਂ ਦਾ, ਅਹੁਦਿਆਂ ਦਾ ਸਨਮਾਨ ਰੱਖਿਓ। ਸੋ ਜਿਹੜੀ ਆ ਦੋਹਰੀ ਗੱਲ ਆਉਂਦੀ ਰਹੀ, ਉਹਨੇ ਸ਼ੰਕੇ ਸੋਭੇ ਵਧਾਉਂਦੀ ਰਹੀ। ਸੋ ਇਹ ਸਾਰੀ ਪ੍ਰਕਿਰਿਆ 'ਚ ਅਚਾਨਕ 5 ਸਿੰਘ ਸਾਹਿਬਾਨ ਦੀ ਬੈਠਕ ਰੱਦ ਕਰਕੇ ਜਦੋਂ ਗਿਆਨੀ ਰਘਵੀਰ ਸਿੰਘ ਵਿਦੇਸ਼ ਗਏ ਤੇ ਉੱਥੇ ਵੀ ਉਹਨਾਂ ਨੂੰ ਇਹ ਸਵਾਲ ਪਿੱਛਾ ਕਰਦੇ ਰਹੇ। ਉੱਥੇ ਵੀ ਇਹਨਾਂ ਸਵਾਲਾਂ ਨੇ, ਕੁਐਸਚਨ ਮਾਰਕਾਂ ਉਹਨਾਂ ਦਾ ਪਿੱਛਾ ਨਹੀਂ ਛੱਡਿਆ, ਇੱਥੋਂ ਤੱਕ ਕਿ ਉਹਨਾਂ ਨੂੰ ਕਈ ਸਮਾਗਮ ਛੱਡਣੇ ਪੈ ਗਏ। ਫਿਰ ਜੇ ਸਮਾਗਮਾਂ ਜਾਂਦੇ ਸੀ ਤਾਂ ਇਹ ਸਵਾਲ ਹੁੰਦੇ ਸੀ, ਇਸ ਲਈ ਉਹਨਾਂ ਨੂੰ ਸਮਾਗਮਾਂ ਤੋਂ ਕਿਨਾਰਾ ਕੀਤਾ ਤੇ ਆਖਰ ਮੈਨੂੰ ਲੱਗਦਾ ਕਿ ਉਹਨਾਂ ਨੇ ਮਹਿਸੂਸ ਕੀਤਾ ਕਿ ਵੀ ਮੈਨੂੰ ਹੁਣ ਇੱਕ ਪਾਸੇ ਆਉਣਾ ਪੈਣਾ। ਜੋ ਮੇਰੇ ਕੋਲ ਕੱਲ ਦੀ ਖਬਰ ਸੀਗੀ ਉਹ ਇਹ ਸੀਗੀ ਕਿ ਜਥੇਦਾਰ ਗਿਆਨੀ ਰਘਵੀਰ ਸਿੰਘ ਹੋਰਾਂ ਨੇ ਆਪਣਾ ਅਸਤੀਫਾ ਤਿਆਰ ਕਰ ਲਿਆ ਤੇ ਅੱਜ ਜਦੋਂ ਆਪਾਂ ਭਾਰਤੀ ਸਮੇਂ ਅਨੁਸਾਰ ਅੱਜ ਆਪਾਂ ਸਵੇਰ 'ਚ ਗੱਲ ਕਰ ਰਹੇ ਹਾਂ ਤਾਂ ਅੱਜ ਉਹਨਾਂ ਨੇ ਆਪਣਾ ਅਸਤੀਫਾ ਦੇਣਾ ਸੀ। ਕੱਲ ਸਵੇਰ ਦਾ ਵਾਪਸ ਆ ਕੇ ਉਹ ਸੁੱਤੇ ਹੋਏ ਸੀ ਤੇ ਮੰਨਿਆ ਜਾ ਰਿਹਾ ਸੀ ਕਿ ਉੱਠਣ ਤੋਂ ਬਾਅਦ ਉਹਨਾਂ ਨੇ ਆਪਣਾ ਅਸਤੀਫੇ ਦੀ ਪੇਸ਼ਕਸ਼ ਕਰਨੀ ਹੈ। ਖਾਸ ਕਰਕੇ ਗਿਆਨੀ ਜਦੋਂ ਪ੍ਰਧਾਨ ਐਡਵੋਕੇਟ ਧਾਮੀ ਹੋਰਾਂ ਦਾ ਅਸਤੀਫਾ ਆ ਗਿਆ ਉਹ ਤੋਂ ਬਾਅਦ। ਹਾਂਜੀ, ਹੁਣ ਕੱਲ ਸ਼ਾਮ ਤੋਂ ਬਾਅਦ ਇਹ ਸੀਨ ਪਲਟਣਾ ਸ਼ੁਰੂ ਹੋਇਆ। ਫਿਰ
ਪਤਾ ਲੱਗ ਰਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਸੰਪਰਕ 'ਚ ਆਏ, ਫਿਰ ਗਿਆਨੀ ਰਘੁਵੀਰ ਸਿੰਘ, ਕੁਝ ਹੋਰ ਸਾਬਕਾ ਜਥੇਦਾਰਾਂ ਦੇ ਸੰਪਰਕ 'ਚ ਆਏ। ਉਹ ਕਹਿੰਦੇ ਜੀ ਐਂ ਛੱਡ ਕੇ ਆ ਜਾਊਂਗੇ, ਫਿਰ ਤਾਂ ਜਮਾ ਹੀ ਨਹੀਂ ਕੁਛ ਹੋਣਾ। ਹੂੰ, ਹੁਣ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਤਾ, ਹੂੰ, ਧਾਮੀ ਸਾਹਿਬ ਇਸ ਗੱਲ ਦਾ ਬੋਝ ਲੈ ਕੇ ਛੱਡ ਗਏ, ਹੈਨਾ। ਤੇ ਜੇ ਤੁਸੀਂ ਵੀ ਛੱਡ ਕੇ ਆ ਗਏ ਫਿਰ ਕੀ ਫਾਇਦਾ ਜੀ, ਐ ਨਾ ਕਰੋ, ਤੁਸੀਂ ਹੁਣ ਕੁਝ ਕਰਕੇ ਆਓ। ਕਹਿੰਦੇ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨਾਲ ਵੀ ਸਲਾਹ ਮਸ਼ਵਰਾ ਹੋ ਰਿਹਾ, ਤੇ ਕੁਝ ਬਾਕੀ ਸਿੰਘ ਸਾਹਿਬਾਨ ਵੀ ਸਲਾਹ ਦੇ ਰਹੇ ਨੇ, ਜਾਂ ਕੁਝ ਬੁੱਧੀਜੀਵੀਆਂ ਨਾਲ ਵੀ ਤਾਲਮੇਲ 'ਚ ਹੈਗੇ ਨੇ। ਤੇ ਉਸ ਨਾਤੇ ਵੀ ਇਹ ਚਰਚਾ ਹੈ ਕਿ ਜਥੇਦਾਰ ਸਿੰਘ ਸਾਹਿਬ ਗਿਆਨੀ ਰਘੁਵੀਰ ਸਿੰਘ ਹੋ ਸਕਦਾ ਹੁਣ ਆਪਣਾ ਅਸਤੀਫਾ ਟਾਲ ਲੈਣ। ਹੂੰ, ਹੋ ਸਕਦਾ ਕਿ ਉਹ ਪੰਜ ਪਿਆਰਿਆਂ ਦੀ ਬੈਠਕ ਬੁਲਾ ਲੈਣ, ਪੰਜ ਸਿੰਘ ਸਾਹਿਬਾਨਾਂ ਦੀ ਬੈਠਕ ਸੱਦ ਲੈਣ। ਹੋ ਸਕਦਾ ਕਿ ਉਹ ਮੁੜ ਕੇ ਸ਼੍ਰੋਮਣੀ ਕਮੇਟੀ ਨੂੰ, ਅੰਤਰਿੰਗ ਕਮੇਟੀ ਨੂੰ, ਜਾਂਚ ਕਮੇਟੀ ਨੂੰ, ਜਾਂ ਬਾਦਲ ਦਲ ਦੀ ਵਰਕਿੰਗ ਕਮੇਟੀ ਨੂੰ ਤਲਬ ਕਰ ਲੈਣ, ਹੂੰ, ਜਾਂ ਫਿਰ ਅਸਤੀਫਾ ਦੇ ਦੇਣ। ਸੋ ਇਹ ਦੋ ਪਹਿਲੂ ਨੇ ਜੀ। ਬਿਲਕੁਲ ਅਸਤੀਫੇ ਦੀ ਉਹਨਾਂ ਦੀ ਵੀ ਚਰਚਾ ਖੂਬ ਹੈ, ਪਰ ਜਿਹੜੀ ਸਵੇਰੇ ਚਰਚਾ ਪੁਖਤਾ ਸੀ ਕਿ ਅਸਤੀਫਾ ਦੇਣਗੇ, ਸ਼ਾਮ ਤੱਕ ਉਹ ਦੁਵਿਧਾ 'ਚ ਬਦਲ ਗਈ ਸੀ। ਹੂੰ, ਸੋ ਅੱਜ ਸਵੇਰ ਚੜ੍ਹਨ ਤੋਂ ਬਾਅਦ ਉਹ ਦੁਵਿਧਾ ਦਾ ਨਿਤਾਰਾ ਹੁੰਦਾ ਜਾਂ ਨਹੀਂ ਹੁੰਦਾ, ਪਰ ਇਹ ਜ਼ਰੂਰ ਹੈ, ਇਹ ਸਵਾਲ ਵੱਡਾ ਹੈ ਕਿ ਕੀ ਧਾਮੀ ਤੋਂ ਬਾਅਦ ਹੁਣ ਸਿੰਘ ਸਾਹਿਬ ਗਿਆਨੀ ਰਘੁਵੀਰ ਸਿੰਘ ਦਾ ਵੀ ਅਸਤੀਫਾ। ਇਹ ਵੀ ਚਰਚਾ ਚੱਲ ਪਈ ਹੈ ਸ਼ਰਮਾ ਜੀ ਕਿ ਕੀ ਹੁਣ ਜਿਹੜੀ ਇਹ ਪੰਥਕ ਰਾਜਨੀਤੀ ਜਿਸ ਮੁਹਾਨ ਤੇ ਆ ਖੜੀ ਹੋਈ ਹੈ, ਇਸ ਤੋਂ ਬਾਅਦ ਇਹਦੀ ਜਿਹੜੀ ਨੁਮਾਇੰਦਗੀ ਉਹ ਸਿੱਖ ਧਿਰਾਂ, ਚਿੰਤਕ ਧਿਰਾਂ ਹੀ ਕਰਨਗੀਆਂ, ਜਾਂ ਫਿਰ ਖੇਡ ਹੋਰ ਕਿਤੇ ਖਿਲਰ ਜੂਗੀ। ਆਪਾਂ ਦੇਖਦੇ ਹਾਂ ਕਿ ਇੱਕ ਪਰਿਵਾਰ ਨੂੰ, ਸਿਆਸੀ ਪਰਿਵਾਰ ਨੂੰ ਸਾਰੀਆਂ ਚੀਜ਼ਾਂ ਦੇ, ਸਾਰੇ ਵਰਤਾਰਿਆਂ ਦੇ ਵਿੱਚੋਂ ਬਾਇਜ਼ਤ ਬਰੀ ਕਰਾਉਣ ਦੇ ਚੱਕਰ ਦੇ ਵਿੱਚ ਕਿੰਨਾ ਕੁਛ ਲੰਘੇ ਦਿਨਾਂ ਦੇ ਵਿੱਚ ਵਾਪਰਿਆ। ਖੈਰ, ਇਹ ਪੰਥਕ ਰਾਜਨੀਤੀ ਕਿਹੜੀ ਪਾਸੇ ਜਾਂਦੀ ਹੈ, ਜਾਂ ਕਿਹੜੇ ਉਸਲਵੱਟੇ ਹੋਣ ਲੈਂਦੇ ਆਉਣ ਵਾਲੇ ਦਿਨਾਂ ਦੇ ਵਿੱਚ, ਇਹਦੀ ਘੋਖ ਜ਼ਰੂਰ ਹੋਊਗੀ, ਪਰ ਇਹ ਨਾਲ ਨਾਲ ਇੱਕ ਸੰਵੇਦਨਸ਼ੀਲ ਮੋੜ ਤੇ ਵੀ ਮੈਂ ਕਹਿਣਾ ਚਾਹੂੰਗਾ ਕਿ ਆ ਪਹੁੰਚੀ ਹੈ ਜੀ। ਬਿਲਕੁਲ।